ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਜਿੰਨੇ ਵੀ ਕੈਂਡੀਡੇਟ ਜਿਨ੍ਹਾਂ ਨੂੰ ਸਪੋਰਟ ਕਰ ਰਹੇ ਸੀ ਉਹ ਕਹਿੰਦੇ ਭਈ ਲਗਭਗ 100% ਉਹਨਾਂ ਨੂੰ ਜਿਨ੍ਹਾਂ ਨੂੰ ਐਂਡੋਰਸ ਕੀਤਾ ਸੀ ਰਿਪਬਲਿਕਨ ਪ੍ਰਾਇਮਰੀਜ਼ ਦੇ ਵਿੱਚ ਉਹ ਜਿੱਤ ਗਏ ਹੈਗੇ ਆ। ਟਰੰਪ ਉਹਨਾਂ ਦਾ ਬਹੁਤ ਵਿਰੋਧੀ ਮੈਸੀ ਜੋ ਆ ਉਹ ਹਾਰ ਗਿਆ ਕੰਟਕੀ ਦੇ ਵਿੱਚ। 25 ਮਿਲੀਅਨ ਡਾਲਰ ਤੋਂ ਵੱਧ ਜਿਹੜਾ ਆ ਇਸ ਰੇਸ ਦੇ ਉੱਤੇ ਲਾਇਆ ਗਿਆ। ਵਨ ਆਫ ਦਾ ਹਾਈਐਸਟ ਜਿਹੜਾ ਮਨੀ ਸਪੈਂਡ ਕੀਤਾ ਗਿਆ ਇਸ ਰੇਸ ਦੇ ਉੱਤੇ। ਤੇ ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕੱਲ੍ਹ ਬਹੁਤ ਸਾਰੇ ਸਟੇਟਾਂ ਦੇ ਵਿੱਚ ਪ੍ਰਾਇਮਰੀ ਸੀਗੀਆਂ। ਅਲਬਾਮਾ, ਪੈਂਸਿਲਵੇਨੀਆ, ਜਾਰਜੀਆ, ਆਈਡਾਹੋ, ਓਰੇਗਨ ਤੇ ਕੰਟਕੀ। ਤੇ ਰਿਪਬਲਿਕਨ ਬੈਕਡ ਟਰੰਪ ਹੋਣਾ ਦੇ ਜਿਹੜੇ ਕੈਂਡੀਡੇਟ ਸੀ ਜਾਂ ਉਹ ਜਿੱਤ ਗਏ ਹੈਗੇ ਆ ਜਾਂ ਉਹ ਜਿੱਦਾਂ ਜਾਰਜੀਆ ਦੇ ਵਿੱਚ ਪ੍ਰਾਇਮਰੀ 'ਚ ਫਸਟ ਪਲੇਸ ਤੇ ਆਏ ਆ। ਐਲਬਾਮਾ ਤੇ ਕੰਟਕੀ ਦੋਨਾਂ 'ਚ ਉਹਨਾਂ ਦੇ ਕੈਂਡੀਡੇਟ ਜਿੱਤੇ ਆ। ਆਈਡਾਹੋ ਦੇ ਵਿੱਚ 3 ਲੌਂਗ ਟਰਮ ਦੇ ਜਿਹੜੇ ਕਾਂਗਰੈਸ਼ਨਲ ਇਨਕੰਬੈਂਟ ਸੀਗੇ, ਸਾਰੇ ਰਿਪਬਲਿਕਨ ਜਿਨ੍ਹਾਂ ਨੂੰ ਟਰੰਪ ਹੋਣੀ ਸਪੋਰਟ ਕਰਦੇ ਸੀ, ਉਹ ਈਜ਼ਲੀ ਜਿੱਤ ਗਏ ਹੈਗੇ ਆ। ਕੁਛ ਕੁ ਥੋੜ੍ਹੀ ਜਿਹੀਆਂ ਰੇਸਿਸ ਰਹਿ ਗਈਆਂ ਜਿਹੜੀਆਂ ਹਜੇ ਅਨਸੈਟਲਡ ਹੈਗੀਆਂ। ਤੇ ਇਸੇ ਤਰ੍ਹਾਂ ਇਰਾਨ ਦੇ ਸੰਬੰਧ ਦੇ ਵਿੱਚ ਉਹ ਆਪਾਂ ਬਾਅਦ 'ਚ ਗੱਲ ਕਰਦੇ। ਪਹਿਲਾਂ ਇਹ ਜਿਹੜੀ ਆ ਇਲੈਕਸ਼ਨ ਵਾਲੀ ਗੱਲ, ਉਹਦੇ ਤੇ ਜੇ ਤੁਸੀਂ ਹੋਰ ਐਡ ਕਰਨਾ ਚਾਹੁੰਦੇ ਐਡ ਕਰ ਸਕਦੇ। ਹਾਂਜੀ, ਬਿਲਕੁਲ ਹਰਜੋਤ ਸਿੰਘ ਜੀ। ਜਿਹੜੇ ਲੋਕ ਮਨੀ ਸਪੈਂਡ ਇਸ ਟਾਈਮ ਕਰ ਰਹੇ ਹੈਗੇ ਆ ਇਸ ਦੇ ਬਾਬਤ ਮੈਸੀ ਹੁਣਾਂ ਨੂੰ, ਸੋ ਐਪਸਟੀਨ ਫਾਈਲਸ ਨੂੰ ਇਹਨਾਂ ਨੇ ਪਾਰਦਰਸ਼ਤਾ ਟਰਾਂਸਪੇਰੈਂਸੀ ਐਕਟ ਰੋਕ ਖੰਨਾ ਦੇ ਨਾਲ ਮਿਲ ਕੇ ਲਿਆਂਦਾ। ਉਧਰ ਗਾਜ਼ਾ ਨੂੰ ਲੈ ਕੇ ਵੀ ਇਸ ਦੇ ਜਿਹੜੇ ਬਿਆਨ ਇਜ਼ਰਾਈਲ ਨੂੰ ਲੈ ਕੇ ਜਿਹੜੇ ਇੱਦਾਂ ਸੀਗੇ ਵੀ ਉਹ ਧੱਕਾ ਜਿਹੜਾ ਉੱਥੇ ਉਹ ਕਰ ਰਹੇ ਆ। ਸੋ ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ ਜਿਹੜਾ ਥੋਮਸ ਮੈਸੀ ਆ ਉਸ ਨੂੰ ਹਰਾ ਦਿੱਤਾ ਗਿਆ ਹੈਗਾ ਆ। ਸੋ ਟਰੰਪ ਹੁਣੀ ਆਪਣੇ ਜਿਹੜੇ ਸਾਥੀ ਪੈਡੋਫਾਈਲਸ ਆ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ। ਉਹ ਆਪਾਂ ਦੇਖਿਆ ਹੀ ਆ, ਆਪਾਂ ਬਾਰ-ਬਾਰ ਇਹ ਚੀਜ਼ਾਂ ਜਿਹੜੀਆਂ ਸ਼ੇਅਰ ਕਰਦੇ ਰਹੇ ਹੀ ਹੈਗੇ ਆ ਵੀ ਕਿਸ ਤਰੀਕੇ ਦੇ ਨਾਲ ਬਲੇਟੈਂਟ ਕਰਪਸ਼ਨ ਇਸ ਟਾਈਮ ਸਿਖਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਕੱਲ ਥੋਮਸ ਮੈਸੀ ਜਿਸ ਨੇ ਕੰਸੀਡ ਕੀਤੀ ਆਪਣੀ ਇਹ ਰੇਸ ਵੀ ਹਾਂ ਉਹ ਆਪਣੀ ਹਾਰ ਸਵੀਕਾਰ ਕਰ ਰਿਹਾ ਸੀਗਾ, ਉਹ ਉੱਥੇ ਕਹਿ ਰਿਹਾ ਸੀਗਾ ਵੀ $5 ਨੂੰ ਗੈਸ ਹੋਈ ਹੈ, $6 ਨੂੰ ਡੀਜ਼ਲ ਹੋਇਆ ਆ ਤੇ ਸਾਡਾ ਪ੍ਰੈਜ਼ੀਡੈਂਟ ਆ ਉਹਨੂੰ ਬਾਲਰੂਮ ਬਣਾਉਣ ਦੀ ਪਈ ਆ। ਕਹਿੰਦੇ ਵੀ ਜਿਹਨੇ ਬਾਲਰੂਮ ਬਣਾਉਣਾ ਆ ਐਲਿਸਨ ਕਰਕੇ ਸੀਗੀ ਕੋਈ ਇਜ਼ਰਾਈਲ ਦੇ ਨਾਲ ਜੁੜੀ ਹੋਈ, ਈਪੈਕ ਦੇ ਨਾਲ ਜਿਹੜੀ ਉਹ ਕਹਿ ਲਓ ਵੀ ਜੁੜੀ ਹੋਈ। ਕਹਿੰਦੇ ਵੀ ਉਹਨੇ ਇੰਨੇ ਮਿਲੀਅਨ ਡਾਲਰ ਖਰਚ ਕੀਤੇ ਆ, ਮੇ ਵੀ ਉਹਨਾਂ ਦਾ ਫੁੱਟਪ੍ਰਿੰਟ ਜਿਹੜਾ ਉਹਨਾਂ ਨੂੰ ਉੱਥੇ ਘਟਾਉਣਾ ਪੈ ਜਾਵੇ, ਕਿਉਂਕਿ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਉਹ ਮਨੀ ਜਿਹੜੀ ਆ ਉੱਥੇ ਹੋਊਗੀ। ਹੁਣ ਇੱਕ ਪਾਸੇ ਹਰਜੋਤ ਸਿੰਘ ਜੀ ਇਹ ਦਾਅਵਾ ਕਰਦੇ ਆ ਵੀ ਮੈਡੀਕੇਡ, ਸਨੈਪ ਉਹ ਸਾਰੇ ਚੀਜ਼ਾਂ ਦੇ ਲਈ ਆਪਣੇ ਕੋਲ ਕੋਈ ਪੈਸੇ ਨਹੀਂ ਹੈਗੇ ਵੀ ਆਪਾਂ ਕਿਸੇ ਨੂੰ ਦੇ ਨਹੀਂ ਸਕਦੇ। ਪਰ ਆਪਣੇ ਫਰੈਂਡਸ ਐਂਡ ਫੈਮਲੀਜ਼ ਦੇ ਲਈ ਟਰੰਪ ਹੁਣਾਂ ਨੇ $1.8 ਬਿਲੀਅਨ ਟੈਕਸ ਪੇਅਰ ਮਨੀ ਜਿਹੜਾ ਇੱਕ ਸਲਸ਼ ਫੰਡ ਆ ਜਿਸ ਨੂੰ ਡੈਮੋਕ੍ਰੇਟਸ ਉਸ ਦਾ ਨਾਂ ਦੇ ਰਹੇ ਆ ਸਲਸ਼ ਫੰਡ, ਵੀ ਉਹ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਇਹ ਕਹਿ ਕੇ ਵੀ ਹਾਂ ਤੁਹਾਡੇ ਨਾਲ ਧੱਕਾ ਹੋਇਆ ਤੇ ਅਸੀਂ ਤੁਹਾਨੂੰ ਉਸ ਦੇ ਬਦਲੇ ਜਿਹੜੇ ਉਹ ਮਨੀ ਦੇਵਾਂਗੇ। ਤੇ $10 ਬਿਲੀਅਨ ਦਾ ਜਿਹੜਾ ਲਾਸੂਟ ਕੀਤਾ ਸੀ ਉਹ ਇਸ ਸ਼ਰਤ ਦੇ ਉੱਤੇ ਵਾਪਸ ਲੈ ਲਿਆ ਗਿਆ ਆ ਵੀ ਟਰੰਪ ਆਰਗੇਨਾਈਜੇਸ਼ਨ ਤੇ ਉਹਨਾਂ ਦੀ IRS ਦੇ ਦੁਆਰਾ ਆਡਿਟ ਨਹੀਂ ਕੀਤਾ ਜਾਊਗਾ। ਹੁਣ ਇਹ ਤੋਂ ਵੱਡੀ ਹਰਜੋਤ ਸਿੰਘ ਜੀ ਕੀ ਚੀਜ਼ ਜਿਹੜੀ ਹੋ ਸਕਦੀ ਆ? ਦੇ ਬਿਕਮਿੰਗ ਓਵਰ ਦਾ ਲਾ, ਅਬਵ ਦਾ ਲਾ ਜਿਹੜਾ ਉਹ ਆਪਣੇ ਆਪ ਨੂੰ ਲੈ ਕੇ ਜਿਹੜਾ ਹੋ ਜਾ ਰਹੇ ਆ। ਪਰ ਕੱਲਾ ਕੰਟਕੀ ਦਾ ਜਿਹੜਾ ਹਰਜੋਤ ਸਿੰਘ ਜੀ ਥੋਮਸ ਮੈਸੀ ਵਾਲੀ ਰੇਸ ਨਹੀਂ, ਜਿਹੜੇ ਮਿਚ ਮਕੋਨਲ ਦੀ ਸੈਨੇਟ ਰਿਪਲੇਸਮੈਂਟ ਵਾਲੀ ਜਿਹੜੀ ਰੇਸ ਆ ਉਹਦੇ ਵਿੱਚ ਵੀ ਟਰੰਪ ਦਾ ਜਿਹੜਾ ਐਂਡੋਰਸਡ ਕੈਂਡੀਡੇਟ ਐਂਡੀ ਆ ਉਹਨਾਂ ਦੀ ਜਿਹੜੀ ਉਹ ਜਿੱਤ ਹੋਈ ਆ, ਜਿੱਥੇ ਮਿਚ ਮਕੋਨਲ 40 ਸਾਲ ਤੋਂ ਵੱਧ ਉਹਨਾਂ ਨੇ ਸੈਨੇਟ ਦੇ ਵਿੱਚ ਕੰਟਕੀ ਨੂੰ ਰਿਪਰੈਜ਼ੈਂਟ ਜਿਹੜਾ ਉਹ ਕੀਤਾ। ਉਹਨਾਂ ਨੇ ਆਪਣੇ ਕਹਿ ਲਓ ਵੀ ਸੱਤਾ ਦੇ ਵਿੱਚ ਜਾਂ ਐਸਟੈਬਲਿਸ਼ਮੈਂਟ ਦੇ ਵਿੱਚ ਜਦੋਂ ਉਹਨਾਂ ਦੀ ਮਜ਼ਬੂਤੀ ਸੀਗੀ ਤਾਂ ਉਹਨਾਂ ਨੇ ਆਪਣੇ ਜਿਹੜੇ ਜਵਾਈ ਆ ਉਸ ਨੂੰ ਅਟਰਨੀ ਜਨਰਲ ਵੀ ਜਿਹੜਾ ਉੱਥੇ ਦਾ ਬਣਾਇਆ। ਉਹ ਵੀ ਇਸ ਰੇਸ ਦੇ ਵਿੱਚ ਸੀ ਪਰ ਉਹ ਪਿਛੜ ਕੇ ਰਹਿ ਗਿਆ ਤੇ ਟਰੰਪ ਹੁਣਾਂ ਦਾ ਜਿਹੜਾ ਕੈਂਡੀਡੇਟ ਆ ਉੱਥੇ ਜਿੱਤ ਜਿਹੜੀ ਹੋਈ ਆ। ਸੋ ਟਰੰਪ ਹੁਣਾਂ ਦੀ ਜਿਹੜੀ ਪਕੜ ਆ ਰਿਪਬਲਿਕਨ ਪਾਰਟੀ ਦੇ ਉੱਤੇ ਹੁਣ ਹੋਰ ਵੀ ਜ਼ਿਆਦਾ ਜਿਹੜੀ ਸਟਰੋਂਗ ਆ ਉਹ ਹੋ ਚੁੱਕੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਆਈ ਆ। ਉਤੋਂ ਜਿਹੜਾ ਹਰਜੋਤ ਸਿੰਘ ਜੀ $1.8 ਬਿਲੀਅਨ ਦਾ ਜਿਹੜਾ ਫੰਡ ਇਹਨਾਂ ਨੇ ਫਰੈਂਡਸ ਐਂਡ ਫੈਮਿਲੀ ਦੇ ਲਈ ਰੱਖਿਆ, ਟਰੰਪ ਹੁਣਾਂ ਨੇ ਟੈਕਸ ਪੇਅਰ ਮਨੀ ਜਿਹੜੀ ਦੇਣੀ ਆ ਉਹਦੇ ਵਿੱਚ ਜਿਹੜੇ 6 ਜਨਵਰੀ ਵਾਲੇ ਪੁਲਿਸ ਅਫਸਰ ਆ ਜਿਹੜੇ ਮਾਰੇ ਗਏ ਇਹਨਾਂ ਦੇ ਦੁਆਰਾ ਭੜਕਾਏ ਗਏ ਲੋਕਾਂ ਦੇ ਦੁਆਰਾ ਜਿਨ੍ਹਾਂ ਨੇ ਰਾਈਟਿੰਗ ਉੱਥੇ ਕੀਤੀ, ਉਹਨਾਂ ਨੇ ਹੁਣ ਪੁਲਿਸ ਅਫਸਰਾਂ ਨੇ ਸੂ ਕਰ ਦਿੱਤਾ ਆ। ਕਹਿੰਦੇ ਵੀ ਇਹ ਪ੍ਰੈਜ਼ੀਡੈਂਸ਼ੀਅਲ ਕਰਪਸ਼ਨ
ਜਿਹੜੀ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਹੈਗੀ ਆ। ਨਾਮ ਟਰੰਪ ਹੁਣਾਂ ਨੇ ਇਸ ਨੂੰ ਐਂਟੀ ਵੈਪਨਾਈਜੇਸ਼ਨ ਫੰਡ ਜਿਹੜਾ ਉਹ ਆਖਿਆ ਜਿਹੜਾ ਉਹ ਹੈਗਾ ਆ। ਸੋ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਇਸ ਟਾਈਮ ਸ਼ਰੇਆਮ ਹੀ ਜਿਹੜਾ ਕਹਿ ਲਓ ਵੀ ਕਰਪਸ਼ਨ ਚੱਲ ਰਹੀ ਆ। ਆਪਾਂ ਜਿਹੜੇ ਮੁਲਕਾਂ ਤੋਂ ਆਏ ਆ ਆਪਾਂ ਵੀ ਦੇਖੀ ਆ ਉੱਥੇ ਕਿਸ ਤਰੀਕੇ ਦੇ ਨਾਲ ਕਿਵੇਂ ਆਪਣੇ ਦੋਸਤਾਂ ਮਿੱਤਰਾਂ ਨੂੰ ਉਹਨਾਂ ਨੂੰ ਕਹਿ ਲਓ ਵੀ ਵਧੀਆ ਚੀਜ਼ਾਂ ਜਿਹੜੀਆਂ ਮਿਲ ਸਕਣ ਉੱਥੇ ਉਹ ਅੱਗੇ ਜਿਹੜੇ ਵੱਧ ਸਕਣ, ਉਹਨਾਂ ਦੀਆਂ ਜਿਹੜੀਆਂ ਜੇਬਾਂ ਉਹ ਲਾਈਨ ਹੋ ਸਕਣ। ਅੱਜ ਦੇ ਜ਼ਮਾਨੇ 'ਚ ਅਮਰੀਕਾ 'ਚ ਵੀ ਉਹੀ ਕੁਛ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਲੋਕ ਕਈ ਖਾਸੇ ਜਿਹੜੇ ਇਸ ਦਾ ਵਿਰੋਧ ਕਰ ਰਹੇ ਆ, ਪਰ ਹੁਣ ਦੇਖਦੇ ਆ ਵੀ ਇਸ ਬਾਬਤ ਅੱਗੇ ਜਿਹੜਾ ਉਹ ਕੀ ਜਿਹੜਾ ਉਹ ਬਣਦਾ ਆ। ਤੇ ਟਰੰਪ ਹੁਣੀ ਜਿਹੜੇ ਵਾਈਟ ਹਾਊਸ ਦੇ ਬਾਲਰੂਮ ਨੂੰ ਸਟਰੋਂਗ ਮਿਲਟਰੀ ਪੋਜੀਸ਼ਨ ਦੇ ਤੌਰ ਦੇ ਉੱਤੇ ਜਿਹੜਾ ਉਹ ਬਿਲਡ ਕਰ ਰਹੇ ਆ, ਵੇਚ ਜਿਹੜਾ ਉਹ ਰਹੇ ਹੈਗੇ ਆ ਵੀ ਤਾਂ ਜੋ ਲੋਕਾਂ ਦਾ ਸਮਰਥਨ ਇਸ ਦੇ ਵਿੱਚ ਆਵੇ। ਤੇ ਉਹਨਾਂ ਨੇ ਕਿਹਾ ਵੀ ਜਿਹੜਾ ਰੂਫ ਆ ਉਹ ਐਕਚੁਅਲੀ ਡਰੋਨ ਪ੍ਰੂਫ ਹੋਵੇਗੀ। ਜੀ ਬਿਲਕੁਲ। ਸੋ ਮੈਸੀ ਤੋਂ ਬਿਨਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਮਿਚ ਮੈਕੋਨਲ ਦੀ ਜਗ੍ਹਾ ਤੇ ਜਿਹੜਾ ਆ ਰਿਹਾ ਉਹ ਪੂਰੇ ਟਰੰਪ ਉਹਨਾਂ ਦੇ ਸਪੋਰਟਰ ਆ। ਇਸ ਤੋਂ ਬਿਨਾਂ 5 ਇੰਡੀਆਨਾ ਸਟੇਟ ਦੇ ਸੈਨੇਟਰ ਜਿਨ੍ਹਾਂ ਨੇ ਰੀਡਿਸਟ੍ਰਿਕਟਿੰਗ ਦੇ ਅਗੇਂਸਟ ਵੋਟ ਕੀਤਾ ਸੀਗਾ, ਸੋ ਟਰੰਪ ਹੁਣੀ ਉਹਨਾਂ ਦੇ ਅਗੇਂਸਟ ਸੀ, ਸੋ ਉਹ ਵੀ ਜਿਹੜੇ ਆ ਹਾਰ ਗਏ ਹੈਗੇ ਆ। ਪ੍ਰਾਇਮਰੀ ਹੋ ਗਈ ਉਹਨਾਂ ਦੀ ਵੀ। ਜੀ ਹਾਂ। ਸੋ 2 ਟਰਮ ਲੁਜ਼ੀਆਨਾ ਦੇ ਸੈਨੇਟਰ ਬਿਲ ਕਸੀਡੀ ਜਿਨ੍ਹਾਂ ਨੇ ਇੰਪੀਚ ਕਰਨ 2021 ਚ ਕੀਤਾ ਸੀ, ਉਹ ਵੀ ਜਿਹੜਾ ਆਊਟ ਹੋ ਗਿਆ ਹੈਗਾ। ਸੋ ਰਿਪਬਲਿਕਨ ਪਾਰਟੀ ਦੇ ਜੇ ਅੱਜ ਦੀ ਡੇਟ 'ਚ ਦੱਸਿਆ ਜਾਵੇ ਤਾਂ ਪੂਰਾ ਟਰੰਪ ਹੋਣਾ ਦਾ ਜਿਹੜਾ ਕੰਟਰੋਲ ਹੈਗਾ ਆ। ਸੋ ਟਰੰਪ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਰਿਪਬਲਿਕਨਸ ਉਹਨਾਂ ਦੀਆਂ ਪਾਲਿਸੀਆਂ ਦੇ ਅਗੇਂਸਟ ਜਾਂਦੇ ਆ, ਆਪਾਂ ਉਹਨਾਂ ਨੂੰ ਜਿਹੜਾ ਆ ਪੂਰੀ ਤਰ੍ਹਾਂ ਹਰਾਵਾਂਗੇ। ਸੋ ਥਾਮਸ ਮੈਸੀ ਦੀ ਜਿਹੜੀ ਪੋਜੀਸ਼ਨ ਆ ਤੁਹਾਡੇ ਸਾਹਮਣੇ ਹੈਗੀ ਆ। ਮਿਚ ਮੈਕੋਨਲ ਹੁਣੀ ਆਊਟ ਹੋਇਆ 41 ਸਾਲਾਂ ਬਾਅਦ, ਕੰਟੱਕੀ ਦੇ ਜਿਹੜੇ ਸੈਨੇਟਰ ਆ। ਸੋ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜਾ ਟਰੰਪ ਉਹਨਾਂ ਨੇ ਸਪੋਰਟ ਕੀਤਾ ਸੀ ਜਿਸ ਕੈਂਡੀਡੇਟ ਨੂੰ, ਉਹ ਹੀ ਹੁਣ ਅੱਗੇ ਜਿਹੜਾ ਆ ਰਿਹਾ ਹੈਗਾ ਇੰਨੀ ਵਾਰ। ਜਾਰਜੀਆ ਦੀ ਜੀਓਪੀ ਗਵਰਨਰ ਪ੍ਰਾਇਮਰੀ ਜਿਹੜੀ ਆ ਰਨ ਆਫ ਹੋਣੀ ਹੈਗੀ ਆ, ਤੇ ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਜਿਹੜੇ ਆ ਜੂਨ 16 ਨੂੰ ਰਨ ਆਫ ਹੋਣੀ ਆ। ਅਜੇ ਵੀ ਕਿਸੇ ਕੈਂਡੀਡੇਟ ਨੂੰ 50% ਜਿਹੜੀਆਂ ਵੋਟਾਂ ਉੱਥੇ ਨਹੀਂ ਮਿਲੀਆਂ ਹੈਗੀਆਂ। ਕਹਿੰਦੇ ਵੀ ਹੁਣ ਜਿਹੜਾ ਸੈਨੇਟਰ ਜੌਨ ਕੌਰਨੀ ਆ, ਉਹ ਜਿਹੜੇ ਟੈਕਸਸ ਤੋਂ ਆ, ਉਹਦੀ ਅਗਲੀ ਜਿਹੜੀ ਪੋਜੀਸ਼ਨ ਹੋ ਸਕਦੀ ਹੈਗੀ ਆ, ਕਿਉਂਕਿ ਟਰੰਪ ਉਹਨਾਂ ਨੇ ਉਹਨਾਂ ਦੇ ਜਿਹੜੇ ਆਪੋਜ਼ਿਟ ਕੈਂਡੀਡੇਟ ਆ ਅਟਾਰਨੀ ਜਨਰਲ ਕੈਨ ਪੈਕਸਟਨ, ਉਸ ਨੂੰ ਐਂਡੋਰਸ ਕਰ ਦਿੱਤਾ ਹੈ। ਤੇ ਕੈਨ ਪੈਕਸਟਨ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਸਕੈਂਡਲ ਲੱਗੇ ਹੈਗੇ ਆ, ਉਹਨੂੰ ਜਿਹੜੇ ਬਹੁਤ ਜ਼ਿਆਦਾ ਸਕੈਂਡਲਸ ਦੇ ਵਿੱਚ ਇਨਵੋਲਵ ਸੀਗਾ। ਪਰ ਹੁਣ ਉਹ ਟਰੰਪ ਉਹਨਾਂ ਦੀ ਮੇਕ ਅਮਰੀਕਾ ਗ੍ਰੇਟ ਅਗੇਨ ਮੂਵਮੈਂਟ ਦਾ ਇੱਕ ਹਿੱਸਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ, ਜਿਹੜੀ ਕੱਲ ਵੱਖ-ਵੱਖ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਈ ਹੈਗੀ ਆ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ। ਜੀ ਬਿਲਕੁਲ। ਜੀ।